ਸਮਾਨ ਘਰੋਂ ਕੱਖ ਵੀ ਨਾ। ਫੁਰਲੀਆਂ 'ਚ ਫਿਰਦਾ ਆਪਾਂ ਭਾਂਡੇ ਤੇ ਹੋਰ ਜਿਹੜਾ ਨਗਦ ਮਾਲ ਸੀ ਉਹ ਲੈ ਲਿਆ। ਬਾਕੀ ਜੋ ਸਮਾਨ ਸੀ ਘਰ ਦਾ ਉਹ ਆਂਦੇ ਹਨ ਵੀ ਆ ਜਾਣਾ ਮੁੜ ਕੇ, ਤੇ ਉਹ ਡੇਰਿਆਂ ਤੇ ਜਾ ਕੇ ਖੁਰਲੀਆਂ 'ਚ ਨੱਪ ਨੂੰ ਪਿਛੜਿਆ। ਤੇ ਉਦੋਂ ਇੰਨਾ ਪਾਣੀ ਲੱਗਦਾ ਸੀ ਵੇਚਣ, ਨਾ ਕੋਈ ਖਾਣ ਨਾ ਪੀਣ। ਆਪਣੇ ਕੱਪੜੇ ਉੱਤੇ ਤਾਲ ਲੈ ਸੋਟੀਆਂ ਨਾਲ। 8 ਦਿਨਾਂ ਬਾਅਦ ਸੂਰਜ ਨਿਕਲਿਆ। ਓਏ ਹੋ, ਅੱਛਾ ਅੱਛਾ ਅੱਛਾ। ਤੇ ਫਿਰ ਲੋਕ ਉੱਠਣ, ਜਿਹੜਾ ਉੱਠੇ ਉਹ ਡਿੱਗ ਪਵੇ। ਥੋੜੇ ਲੋਕ ਬਚੇ ਹਨ, ਮਰ ਗਏ। ਵਬਾ ਨਹੀਂ ਬਾਅਦ ਪਾਣੀ 'ਚ ਰਹੇ 8 ਦਿਨ, ਇੰਨਾ ਪਾਣੀ ਵਗੇ। ਅੱਛਾ, ਤੇ ਉਂਝ ਦਿਲ ਕਰਦਾ ਕਿ ਆਪਣਾ ਪਿੰਡ ਕੋਈ ਵੀਡੀਓ 'ਚ ਵਿਖਾਲ ਦੇ ਉਧਰੋਂ? ਦਿਲ ਤੇ ਬੜਾ ਕਰਦਾ ਵਿਖਾਣਾ ਕਿਸੇ। ਚਲੋ ਜੀ, ਅਸੀਂ ਆ ਜਿਹੜੇ ਇੰਡੀਆ ਦੇ ਸਾਡੇ ਦੋਸਤ ਭਰਾ ਕੋਈ ਵੀਡੀਓ ਵੇਖਦਾ ਨਾ ਪਿਆ, ਅਸੀਂ ਉਹਨਾਂ ਨੇ ਕਿ ਚਾਚੇ ਦਾ ਪਿੰਡ ਜਿਹੜਾ ਨਾ, ਇਹ ਜਨਾਬ ਇੱਕ ਵਾਰੀ ਜ਼ਰੂਰ ਵਿਖਾਲ ਦਿਓ। ਅਸੀਂ ਤੁਹਾਨੂੰ ਫੇਰ ਇੱਕ ਵਾਰੀ ਪਿੰਡ ਦਾ ਨਾਂ ਦੱਸ ਛੱਡਨੇ ਆ। ਪਿੰਡ ਦਾ ਨਾਂ ਕੀ ਸੀ? ਐਵਾਂ ਪਿੰਡ ਸੀ। ਤੇ ਇਹ ਜਨਾਬ ਤੁਸੀਂ ਕੋਸ਼ਿਸ਼ ਕਰੋ ਕਿ ਚਾਚੇ ਦਾ ਪਿੰਡ ਜਿਹੜਾ ਵੀਡੀਓ ਉੱਧਰ ਬਣਾਉਂਦੇ ਨੇ, ਉਹ ਪਿੰਡ ਵਹਾ ਦਿਓ, ਗਲੀਆਂ ਵਹਾ ਦਿਓ। ਤੇ ਅੱਜ ਬਾਅਦ ਲੋ ਜਿਹੜਾ ਇਹ ਮੁਸਲਮਾਨਾਂ ਦਾ ਪਿੰਡ ਸੀ, ਅੱਜ ਉੱਥੇ ਕੌਣ ਜਿਹੜੇ ਨੇ ਉਹ ਸਾਡੇ ਵੀਰ ਭਰਾ ਰਹਿੰਦੇ ਨੇ ਪਏ, ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਜਾਂ ਕਿੰਨੀ ਰੱਦੋ ਬਦਲ ਹੋਈ ਹੈ, ਜਾਂ ਕਿੰਨੀ ਰੱਦੋ ਬਦਲ ਹੋਈ ਹੈ। ਠੀਕ ਹੈ ਨਾ ਜੀ। ਚਾਚਾ ਜੀ अस्सलाम वालेकुम। वालेकुम सलाम। ਕੀ ਨਾਂ ਹੈ ਆਪਣਾ? ਅਬਦੁਲ ਸਤਾਰ। ਵਾਲਦ ਸਾਹਿਬ ਦਾ ਨਾਂ? ਰਹੀਮ ਬਖਸ਼। ਰਹੀਮ ਬਖਸ਼। ਅੱਛਾ ਚਾਚਾ ਜੀ, ਤੁਹਾਡਾ ਜਨਮ ਕਿੱਥੇ ਹੋਇਆ ਸੀ? ਇੰਡੀਆ 'ਚ। ਕਿਹੜਾ ਪਿੰਡ? ਐਮਾ। ਐਮਾ। ਹਾਂ। ਤਹਿਸੀਲ ਕਿਹੜੀ ਸੀ? ਤਹਿਸੀਲ ਕਪੂਰਥਲਾ, ਜ਼ਿਲ੍ਹਾ ਜਲੰਧਰ। ਤੇ ਤੁਸੀਂ ਕਿੱਡੇ ਕੁ ਸੋ ਜਦੋਂ 47 ਹੋਇਆ? 10 ਸਾਲ ਦੇ। ਤੇ ਤੁਸੀਂ ਹੋਸ਼ ਹੈ ਤੁਹਾਨੂੰ? ਬੜੀ। ਕਿਸ ਤਰ੍ਹਾਂ ਆਏ ਸੋ ਇੰਡੀਆ ਤੋਂ? ਇੰਡੀਆ 'ਚ ਇਸ ਤਰ੍ਹਾਂ ਆਇਆ ਕਿ ਉਹਨਾਂ ਜਿਹੜੀ ਰਿਆਸਤ ਸੀ ਨਾ ਕਪੂਰਥਲੇ ਦੀ, ਹਾਂਜੀ, ਆਂਦੇ ਹਨ ਵੀ ਉੱਥੇ ਟੁਰ ਚਲੋ ਤੇ ਉੱਥੇ ਕੋਈ ਖਤਰਾ ਨਹੀਂ। ਠੀਕ ਹੈ। ਉਹ ਜੀ ਸਾਰੇ ਤੇ ਉੱਥੇ ਆ ਗਿਆ ਤੇ ਇੱਕ ਬੰਦਾ ਪਿੱਛੇ ਛੱਡ ਆਏ। ਠੀਕ ਹੈ। ਫਿਰ ਮਾਲ ਦੀ ਰਾਖੀ, ਉਹ ਜਦੋਂ ਹਲਚਲ ਮਚੀ ਨਾ ਬਹੁਤੀ, ਤੇ ਉਹ ਜਿਹੜਾ ਪਿੱਛੇ ਇੱਕ ਬੰਦਾ ਸੀ, ਉਹਨਾਂ ਦੀ ਮਾਲ ਦੇ ਰੱਸੇ ਵੱਡੇ ਤੇ ਉਹ ਵੀ ਆ ਗਏ ਰਿਆਸਤ ਵਿੱਚ ਆਪੋ ਆਪਣੇ ਜੀਆਂ ਦੇ ਕੋਲ। ਫਿਰ ਉੱਥੋਂ ਹੌਲੀ ਹੌਲੀ ਟੁਰਨਾ ਪਿਆ। ਫਿਰ ਉੱਥੋਂ ਟੁਰਦੇ ਆ, ਜਿੱਥੇ ਰਾਤ ਪੈ ਜਾਣੀ ਉੱਥੇ ਸਟੇ ਕਰ ਲੈਣਾ। ਚਲੋ ਉਹ ਵੀ ਪੁੱਛਨੇ ਆ ਤੁਹਾਡੇ ਕੋਲ ਥੋੜਾ ਜਿਹਾ। ਮੈਨੂੰ ਇਹ ਦੱਸੋ ਕਿ ਜਿਹੜਾ ਤੁਹਾਡਾ ਪਿੰਡ ਸੀ ਜੀ, ਕੀ ਨਾਮ ਦੱਸਿਆ ਜੇ? ਐਵਾਂ। ਐਵਾਂ। ਕਿੱਡਾ ਕੁ ਸੀ ਪਿੰਡ? ਬਾਬਾ ਸੀ ਜਿੱਡਾ ਦਾ ਜੋਕੇ। ਲੰਬੜ ਕਿੰਨੇ ਕੁ ਸਨ ਉੱਥੇ? ਲੰਬੜ ਉੱਥੇ ਹਨ 3। ਮੁਸਲਮਾਨਾਂ ਦੇ ਕਿ ਸਿੱਖਾਂ ਦੇ? ਮੁਸਲਮਾਨਾਂ ਦੇ ਸਿੱਖਾਂ ਦਾ ਤੇ ਇੱਕੋ ਹੀ ਘਰ ਸੀ ਉੱਥੇ। ਅੱਛਾ ਅੱਛਾ, ਸਾਰਾ ਮੁਸਲਮਾਨਾਂ ਦਾ ਪਿੰਡ ਸੀ? ਸਾਰਾ ਮੁਸਲਮਾਨਾਂ ਦਾ ਪਿੰਡ। ਤੇ ਸਿੱਖਾਂ ਦਾ ਜਿਹੜਾ ਘਰ ਸੀ ਉਹ ਕੀ ਨਾਂ ਸੀ ਉਹਦਾ? ਲਛਮਣ। ਲਛਮਣ ਸਿੰਘ। ਲਛਮਣ ਸਿੰਘ। ਤੇ ਉਹ ਤੁਹਾਡੇ ਪਿੰਡ ਦੇ ਨਾਲ ਮੁਸਲਮਾਨਾਂ ਦਾ ਠੀਕ ਸੀ ਵਰਤਾਓ ਤੁਹਾਡਾ? ਵਰਤਾਓ ਉਹਨਾਂ ਦਾ ਠੀਕ ਸੀ, ਤੇ ਉਂਝ ਕੁਦਰਤੀ ਡਰ ਪੈ ਗਿਆ ਤੇ ਉਹ ਮਹੀਨਾ ਪਹਿਲਾਂ ਟੁਰ ਗਿਆ ਉੱਥੋਂ, ਛੱਡ ਕੇ ਪਿੰਡ ਟੁਰ ਗਿਆ। ਉਹਨਾਂ ਦੇ ਕਿੰਨੇ ਕੁ ਜੀ ਸਨ? ਉਹਨਾਂ ਦੇ ਜੀ ਹਨ 2 ਭਰਾ ਸਨ। ਉਹ ਇੱਕ ਤੇ ਮਰ ਗਿਆ ਸੀ ਲਛਮਣ ਇੱਥੇ ਹੀ ਪਿੰਡ 'ਚ ਪਿੰਡੀ, ਤੇ ਦੂਜਾ ਭਰਾ ਫਿਰ ਲੈ ਕੇ ਜੀਤ ਨਿਕਲ ਗਿਆ। ਉਹਦਾ ਨਾਂ ਚੇਤੇ ਵੇ? ਉਹਦਾ ਨਾਂ ਨਹੀਂ ਚੇਤੇ। ਉਹਨਾਂ ਦੀ ਕਿ ਮਾਈ ਦਾ ਨਾਂ ਚੇਤੇ ਹੋਏ? ਨਹੀਂ। ਠੀਕ ਹੈ। ਇਹਨਾਂ ਦਾ ਕੀ ਕੰਮ ਸ਼ਾਮ ਸੀ ਸਿੱਖਾਂ ਦਾ? ਸਿੱਖਾਂ ਦਾ ਉਹ ਵੀ ਵਾਹੀ ਕਰਦੇ ਹਨ, ਜ਼ਮੀਨ ਸੀ ਉਹਨਾਂ ਦੀ। ਤੇ ਤੁਹਾਡਾ ਟੱਬਰ? ਸਾਡਾ ਟੱਬਰ ਵੀ ਵਾਹੀ ਕਰਦਾ ਹੈ। ਤੇ ਤੁਹਾਡੇ ਆਪਣਾ ਵਾਲਦ ਸਾਹਿਬ ਦਾ ਨਾਂ ਕੀ ਦੱਸਿਆ ਜੇ? ਰਹੀਮ ਬਖਸ਼। ਰਹੀਮ ਬਖਸ਼। ਤੇ ਜਿਹੜੇ ਤੁਹਾਡੇ ਵਾਲਦ ਸਾਹਿਬ ਸਨ ਉਹ ਕਿੰਨੇ ਭਰਾ ਸਨ? 3। ਉਹਨਾਂ ਦੇ ਕੀ ਨਾਂ ਸਨ? ਦੂਜੇ ਦਾ ਨਾਂ ਸੀ ਉਮਰਦੀਨ, ਤੇ ਵੱਡੇ ਦਾ ਨਾਂ ਸੀ ਹੁਕਮਦੀਨ। ਠੀਕ ਹੈ। ਤੁਸੀਂ ਵੇਖੇ ਨੇ? ਅਸੀਂ ਉਹਨਾਂ ਦੇ ਹਾਲ ਵਾਂਦੇ ਰਹੇ ਆ। ਅੱਛਾ ਅੱਛਾ, ਤੁਹਾਡੀ ਹੋਸ਼ ਚ ਮਤਲਬ ਸਾਰੇ। ਹਾਂਜੀ। ਤੇ ਉੱਥੇ ਕੋਈ ਖੂਹ ਸ਼ੂ ਵੀ ਹੈ ਤੁਹਾਡਾ? ਖੂਹ ਹੀ ਵਗਦੇ ਹਨ ਸਾਡੇ, ਖੂਹ ਆਪੋ ਆਪਣੇ ਹਨ ਲੱਗੇ ਜੀਵੀ ਤੇ। ਤੁਹਾਡਾ ਖੂਹ ਕਿਹੜਾ ਸੀ? ਨਾ ਕੋਈ? ਸਾਡਾ ਖੂਹ ਸੀ ਉਹ ਔਰ ਉਹਨੂੰ ਆਂਦੇ ਹਨ ਮਿਆਣੇ ਵਾਲਾ ਖੂਹ ਸੀ। ਤੇ ਆਪਣਾ ਤੁਹਾਡਾ ਕੱਲਿਆਂ ਦਾ ਹੀ ਆਦੀ ਦਾ ਸੀ ਕੋਈ? ਨਹੀਂ, ਕੱਲਿਆਂ ਦਾ ਸੀ। ਤੇ ਜੋਗ ਰੱਖੀ ਸੀ ਆਪਣੀ? ਜੋਗਾ 2 ਰੱਖੀਆਂ ਹਨ। ਤੇ ਹਾਲ ਕੌਣ ਕੌਣ ਵਾਂਦਾ ਸੀ? ਹਾਲ ਸਾਡਾ ਵੱਡਾ ਭਰਾ ਜਿਹੜਾ ਨਾ ਸਾਡੇ ਤੋਂ ਬਾਬਾ ਉੱਥੇ ਜਵਾਨ ਸੀ। ਕੀ ਨਾਂ ਉਹਦਾ? ਮੁਬਾਰਕ ਅਲੀ। ਤੇ ਉਹ ਆਇਆ ਸੀ ਪਾਕਿਸਤਾਨੋਂ ਵੀ? ਹਾਂਜੀ, ਇਹ ਥੋੜੇ ਸਾਲ ਹੋਏ ਨੇ ਫੌਤ ਹੋਇਆ। ਤੁਸੀਂ ਕਿੰਨੇ ਭੈਣ ਭਾਈ ਸੋ? ਅਸੀਂ ਭੈਣ ਭਾਈ 3 ਭਰਾ ਤੇ 3 ਭੈਣਾਂ। ਤੇ ਇਹ ਸਾਰੇ ਖੈਰ ਖਰੀਆਂ ਨਾਲ ਆ ਗਏ? ਖੈਰ ਖਰੀਦ ਨਾਲ ਆ ਗਏ ਸਾਰੇ ਬਾਗੇ। ਅੰਮੀ ਵੀ ਨਾਲ ਮਤਲਬ ਉਦੋਂ? ਬਿਲਕੁਲ ਠੀਕ ਹੈ ਮਾਈ। ਬਿਲਕੁਲ ਠੀਕ ਹੈ। ਤੇ ਮੈਨੂੰ ਇਹ ਦੱਸੋ ਕਿ ਉੱਥੇ ਜਦੋਂ ਆਪਣਾ ਤੁਸੀਂ ਰਹਿੰਦੇ ਹੁੰਦੇ ਸੋ, ਤੇ ਉਹ ਸਿੱਖਾਂ ਦੇ ਮੁੰਡੇ ਉਹ ਜਿਹੜਾ ਖਾਨਦਾਨ ਸੀ, ਉਹਦਾ ਕੋਈ ਮੁੰਡਾ ਤੁਹਾਡਾ ਕੋਈ ਯਾਰ ਬੇਲੀ ਵੀ ਆਇਆ ਸੀ? ਹਾਨੀ? ਨਹੀਂ, ਕੋਈ ਨਹੀਂ ਸੀ। ਵੱਡੇ ਹਨ ਸਾਰੇ। ਤੇ ਉਹ ਮੁਸਲਮਾਨ ਹੀ ਸਨ ਸਾਰੇ? ਫਿਰ ਸਾਰੇ ਮੁਸਲਮਾਨ ਇੱਕੋ ਹੀ ਘਰ ਸੀ ਸਿੱਖਾਂ ਦਾ। ਤੇ ਜਿਹੜੇ ਦੁਕਾਨ ਨਹੀਂ ਸੀ ਪਿੰਡ 'ਚ ਕੋਈ ਹੈਗੀ? ਹੈ ਸੀ। ਉਹ ਕਿਹਦੀ ਸੀ? ਖੱਤਰੀਆਂ ਦੀ। ਉਹ ਖੱਤਰੀ ਦਾ ਕੀ ਨਾਂ ਸੀ? ਉਹ ਖੱਤਰੀ ਦਾ ਨਾਂ ਸੀ, ਮੈਨੂੰ ਚੇਤਾ ਭੁੱਲ ਗਈ।
ਉਹਦਾ ਨਾਂ ਸੀ ਖੋਰੇ ਉਹ ਕੁਛ ਲੈ ਲਾ। ਰਾਮ ਸਿੰਘ, ਰਾਮ ਸੀ, ਰਾਮ ਉਹਨੂੰ ਆਂਦੇ ਹਾਂ। ਰਾਮਚੰਦ ਹੋਣਾ ਕੋਈ। ਹਾਂ, ਅੱਛਾ, ਤੇ ਉਹਦੀ ਦੁਕਾਨ ਤੇ ਕੀ ਕੁਝ ਹੁੰਦਾ ਸੀ? ਉਹ ਕਰਿਆਨੇ ਦੀ ਦੁਕਾਨ ਸੀ, ਉਹਦੀ ਦੁਕਾਨ ਤੋਂ ਇਹੀ ਲੈਂਦੇ ਹੁੰਦੇ ਹਦੇ ਓੜੀਆਂ ਛੋੜੀਆਂ ਕੌਡੀਆਂ ਛੋਡੀਆਂ ਤੇ ਉਹ ਫੇ ਖੇਡਣਾ। ਤੇ ਉਹ ਝੁੰਗਾ ਵੀ ਲੈ ਦਿੰਦੇ ਹੁੰਦਾ ਸੀ ਆਹੋ ਜਦੋਂ ਘਰ ਦਾ ਸੌਦਾ ਲੈਣ ਜਾਣਾ? ਆਹੋ ਝੁੰਗਾ ਦਿੰਦਾ ਸੀ। ਲੋਕ ਝੂਗਾ ਝੂੜ ਲੈਂਦੇ ਆ। ਝੁੰਗਾ ਜ਼ਰੂਰ। ਅੱਛਾ, ਮੈਨੂੰ ਇਹ ਦੱਸੋ ਕਿ ਉਦੋਂ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਹਨ ਉੱਥੇ ਮੁੰਡੇ ਤੁਸੀਂ? ਖੇਡਾਂ ਖੇਡਦੇ ਹਨ, ਕੋਈ ਕਬੱਡੀਆਂ ਖੇਡਦਾ, ਕੋਈ ਖਰੋਟ ਖੇਡਦਾ, ਜਿਹੜੇ ਛੋਟੇ ਬੱਚੇ ਹਨ। ਤੇ ਵੱਡਿਆਂ ਦੀ ਉਦੋਂ ਖੇਡ ਏਡੀ ਕੋਈ ਨਹੀਂ ਸੀ। ਅੱਛਾ, ਆ ਤੇ ਮੈਨੂੰ ਇਹ ਦੱਸੋ ਕਿ ਚਾਚਾ ਜੀ ਉੱਥੇ ਆਪਣਾ ਜਦੋਂ ਤੁਸੀਂ ਰਹਿੰਦੇ ਸੀ ਤੁਹਾਡੀਆਂ ਸਾਕਾਂ ਗਿਰੀਆਂ ਉਹਨਾਂ ਕਿਹੜੇ ਪਿੰਡਾਂ 'ਚ ਹਨ ਜਿਹੜੇ ਇੰਡੀਆ 'ਚ ਪਿੰਡ ਨੇ? ਸਾਕਾਂ ਜਿਹੜੀਆਂ ਸਾਡੀਆਂ ਹਨ, ਇੱਕ ਤੇ ਸੀ ਲਿੱਟਾਂ ਦੇ ਹਨ ਉਹਨੂੰ, ਇੱਕ ਸੀ ਬਾਹਾਪੁਰ ਸਿੱਖਾਂ ਦਾ ਪਿੰਡ। ਬਾਹਾਪੁਰ ਦਾ ਸਿੱਖ ਜਿਹੜਾ ਉਹ ਸਾਡੇ ਪਿਓ ਦਾ ਯਾਰ ਸੀ ਬੜਾ, ਉੱਥੇ ਵੀ ਮੈਂ ਜਾਂਦਾ ਹੁੰਦਾ ਉਹਨਾਂ ਨੂੰ ਲੈ ਕੇ। ਠੀਕ ਹੈ। ਤੇ ਹੋਰ ਇੱਕ ਸਕੂਲ ਸਾਡਾ ਹੁੰਦਾ ਸੀ ਰੋਜ਼ ਜਿਹੜੀ ਉਹਨੂੰ ਆਂਦੇ ਹਨ, ਉਹ ਐਸੇ ਕੋਈ 4 ਮੀਲ ਸਾਡੇ ਪਿੰਡ। ਤੇ ਉਹ ਸਕੂਲੇ ਜਾਂਦੇ ਹੁੰਦੇ ਤੁਸੀਂ? ਮੈਂ ਨਹੀਂ ਜਾਂਦਾ, ਸਾਡਾ ਵੱਡਾ ਭਰਾ ਜਾਂਦਾ ਸੀ। ਠੀਕ ਹੈ। ਕਿੰਨਵੀਂ 'ਚ ਸੀ ਉਹ ਜਾਂਦਾ? ਉਹ 2.5 ਜਮਾਤਾਂ ਪੜਿਆ ਤੇ ਫੇਰ ਨਹੀਂ ਜਾਂਦਾ। ਫੇਰ ਨਹੀਂ ਜਾਂਦਾ। ਆਹ। ਆਂਦਾ ਬਸ ਇੰਨਾ ਹੀ ਹੈ। ਤੇ ਉਹਦੀ ਨਜ਼ਰ ਕਮਜ਼ੋਰ ਹੋ ਗਈ ਹੂੰ। ਤੇ ਫਿਰ ਵਾਈ ਦਾ ਕੰਮ ਉਹਨੂੰ ਚੁੱਕਣਾ ਪਿਆ। ਤੇ ਵਾਲਦ ਸਾਹਿਬ ਜਿਹੜੇ ਤੁਹਾਡੇ ਨੇ, ਤੁਸੀਂ ਜੋ ਫਿਰ ਉੱਥੋਂ ਪਤਾ ਕਿਸ ਤਰ੍ਹਾਂ ਲੱਗਾ ਕਿ ਫਿਰ ਉੱਠਣਾ ਪੈਣਾ ਇੱਥੋਂ? ਪਤਾ ਜਦੋਂ ਹਰ ਪਾਸੇ ਹਨੇਰੀ ਜਿਹੀ ਝੁੱਲੀ ਸੀ ਤੇ ਕੁਦਰਤੀ ਲੋਕਾਂ ਦੇ ਦਿਲਾਂ 'ਚ ਖੌਫ ਪੈ ਗਿਆ ਤੇ ਉੱਠ ਬੈਠੇ ਨੇ। ਜਦੋਂ ਪਿੰਡਾਂ ਨੂੰ ਅੱਗਾਂ ਲਾਈਆਂ ਹਨ ਸਿੱਖਾਂ ਨੇ ਤੇ ਲੋਕ ਡਰਦੇ ਫਿਰ ਉੱਠ ਕੇ ਆਈ ਜਾਂਦੇ ਹਨ। ਤੁਹਾਡੇ ਪਿੰਡ ਤੇ ਕੋਈ ਚਫੇਰੇ, ਕੋਈ ਕਿਸੇ ਪਿੰਡ ਦਾ ਹੋਰ ਵੀ ਨਾਂ ਯਾਦ ਹੈ? ਆਹੋ, ਕੀ ਨਾਂ ਸੀ? ਸਾਡੇ ਪਿੰਡ ਦੇ ਦੁਆਲੇ ਇੱਕ ਤੇ ਸੀ ਬਹਾਪੁਰ, ਹਾਂ, ਇੱਕ ਹੋਰ ਸੀ, ਬੜੀ ਦੇਰ ਹੋ ਗਈ ਚੇਤਾ ਭੁੱਲ ਗਿਆ। ਤੁਸੀਂ ਸਹੀ ਆਂਦੇ ਪਏ ਬਿਲਕੁਲ। ਅੱਛਾ, ਤੇ ਫਿਰ ਕਿਹੜੇ ਵੇਲੇ ਚੇਤਾ ਹੈ ਕਿ ਕਿਹੜੇ ਵੇਲੇ ਨਿਕਲੇ ਫਿਰ ਘਰੋਂ? ਘਰੋਂ ਜਦੋਂ ਰਸੇ ਵੱਢ ਕੇ ਪਿਛਲੇ ਇੱਕ ਬੰਦਾ ਆਏ ਨਾ। ਨਹੀਂ, ਟਾਈਮ ਕਿਹੜਾ ਸੀ? ਟਾਈਮ ਦਿਨ ਦਾ ਕਿ ਰਾਤ ਦਾ? ਟਾਈਮ ਦਿਨ ਦਾ ਸੀ। ਅੱਛਾ, ਦਿਨੇ ਨਿਕਲੇ ਛਾਹ ਵੇਲੇ। ਠੀਕ ਹੈ। ਹੁਣ ਜਦੋਂ 8 ਵਜੇ ਲਾ ਲਓ ਉਦੋਂ ਨਿਕਲੇ ਆ। ਤੇ ਉਹ ਸਾਡਾ ਮੁੰਡਾ ਇੱਕ ਤਾਏ ਦਾ ਪੁੱਤਰ ਸੀ ਫੌਜ 'ਚ ਅੱਛਾ, ਇੱਥੇ ਸਿਆਲਕੋਟ। ਹੂੰ। ਤੇ ਮੁਹੰਮਦ ਸਾਹਿਬ ਲੰਬੜ ਸੀ ਜੇਸਰ ਵਾਲੇ ਦਾ। ਅੱਛਾ, ਉਹ ਦੋਵੇਂ ਇਕੱਠੇ ਹਨ। ਸਹੀ ਹੈ। ਉਹ ਮੁਹੰਮਦ ਸਾਹਿਬ ਲੰਬੜ ਨੇ ਆਖਿਆ ਵੀ ਗੱਡੀ ਲੈ ਜਾ ਤੇ ਆਪਣੇ ਜੀ ਜਿਹੜੇ ਨਾਲ ਧਰ ਲਿਆ। ਠੀਕ ਹੈ। ਉਹ ਗੱਡੀ ਲੈ ਕੇ ਭੌਂਦਾ ਰਿਹਾ ਸਾਰਾ, ਜਿੱਥੇ ਜਿੱਥੇ ਉਹਨੂੰ ਦਾ ਲੱਗਾ ਤੇ ਅਸੀਂ ਉਹਨੂੰ ਲੱਭੇ ਹੀ ਨਹੀਂ। ਫਿਰ ਉਹ ਵਾਗੇ ਆ ਕੇ ਸਾਨੂੰ ਮਿਲਿਆ। ਅੱਛਾ, ਉੱਥੋਂ ਨਹੀਂ ਮਿਲਿਆ? ਨਹੀਂ ਮਿਲਿਆ ਤੇ ਗੱਡੀ 'ਚ ਉਹਨੇ ਲੈ ਆਉਣਾ ਸੀ ਸਾਨੂੰ। ਤੇ ਤੁਸੀਂ ਕਿੱਧਰੋਂ ਦੀ ਆਏ ਹੋ ਫਿਰ? ਅਸੀਂ ਆਏ ਆ ਜਿਹੜੀ ਸੜਕ ਆਉਂਦੀ ਨਹੀਂ ਅੰਮ੍ਰਿਤਸਰ ਲਾਹੌਰ ਨੂੰ? ਲਾਹੌਰ ਨੂੰ, ਆਹੋ, ਉਹ ਸੜਕੇ ਆਏ ਆ। ਠੀਕ ਹੈ। ਤੇ ਕਿੰਨਿਆਂ ਦਿਨਾਂ 'ਚ ਪਹੁੰਚੇ ਪਿੰਡ ਛੱਡਣ ਤੋਂ ਲੈ ਕੇ ਲਾਹੌਰ? ਲਾਹੌਰ ਪਹੁੰਚਿਆ ਅਸੀਂ ਕੋਈ 20-22 ਦਿਨਾਂ 'ਚ, ਕਿਉਂਕਿ ਰਾਹ 'ਚ ਇੱਕ ਵਾਰੀ ਜਦੋਂ ਗਜਰ ਆਇਆ ਨਾ, ਮੀਂਹ 8 ਦਿਨ ਪਿਆ ਸੀ ਤੇ ਉਹ ਇੱਕ ਸਭ ਬੈਠੇ ਦਾ। ਤੇ ਉਦੋਂ ਇੰਨਾ ਪਾਣੀ ਲੱਗਦਾ ਸੀ ਬੈਠੇ ਨੂੰ, ਨਾ ਕੋਈ ਖਾਣ ਨਾ ਪੀਣ, ਆਪਣੇ ਕੱਪੜੇ ਉੱਤੇ ਤਾਲ ਲੈ ਸੋਟੀਆਂ ਨਾਲ। ਹੂੰ। 8 ਦਿਨਾਂ ਬਾਅਦ ਸੂਰਜ ਨਿਕਲਿਆ। ਓਏ ਹੋ, ਅੱਛਾ ਅੱਛਾ ਅੱਛਾ। ਤੇ ਫਿਰ ਲੋਕ ਉੱਠਣ, ਜਿਹੜਾ ਉੱਠੇ ਉਹ ਡਿੱਗ ਪਵੇ। ਥੋੜੇ ਲੋਕ ਬਚੇ ਹਨ, ਮਰ ਗਏ। ਵਬਾ ਨਹੀਂ? ਬਾਅਦ ਦੇ ਪਾਣੀ 'ਚ ਰਹੇ 8 ਦਿਨ, ਇੰਨਾ ਪਾਣੀ ਵੱਗੇ ਬੈਠੇ ਦਾ ਵਿੱਚ ਹੀ। ਇੱਥੇ ਮੰਜੀ ਦਾ ਜਰਾ ਕੋਈ ਲੱਤਾਂ ਘੁੱਟ ਕੇ ਬਈਏ ਤੇ ਫਿਰ ਸਿੱਧੀਆਂ ਨਹੀਂ ਹੁੰਦੀਆਂ ਤੇ ਪਾਣੀ 'ਚ 8 ਦਿਨ ਨਾ ਕੋਈ ਖਾਣ ਨਾ ਪੀਣ। ਹੂੰ। ਇੱਕ ਪਾ ਚਣੇ ਟੱਬਰ ਨੂੰ ਲੱਭਦੇ ਹਨ ਉਬਲੇ, ਤੇ ਉਹ ਇੱਕ ਦਾਣਾ ਖਾ ਕੇ ਤੇ ਪਾਣੀ ਪੀਦਾ। ਕੋਈ ਬਰੇਤਾ ਕੋਈ ਨਹੀਂ ਸੀ, ਕੋਈ ਬਰੇਤਾ ਨਹੀਂ ਸੀ ਉੱਥੇ। ਤੇ ਆਪਣਾ ਕੋਈ ਗੱਡਿਆਂ ਵਾਲੇ ਰੇੜੇ ਵਾਲੇ ਵੀ ਤੁਹਾਡੇ ਕਾਫਲੇ 'ਚ ਆਏ ਹਨ ਜੱਥੇ 'ਚ? ਨਹੀਂ, ਗੱਡਿਆਂ ਰੇੜੇ ਵਾਲੇ ਕੋਈ ਨਹੀਂ ਹਨ। ਗੱਡਿਆਂ ਰੇੜੇ ਵਾਲੇ ਹਨ ਲੁਧਿਆਣੇ ਦੇ, ਜਿਹੜੇ ਗੱਡਿਆਂ ਰੇੜੇ ਲੁਧਿਆਣੇ ਤੋਂ ਆਏ ਹਨ। ਆਹ, ਤੇ ਤੁਹਾਡੇ ਸਾਰੇ ਪੈਦਲ ਵਾਲੇ ਸਨ? ਪੈਦਲ। ਤੇ ਸਮਾਨ ਕੀ ਲਿਆਂਦਾ ਕਰੋ? ਸਮਾਨ ਘਰੋਂ ਕੱਖ ਵੀ ਨਾ, ਫੁਰਲੀਆਂ 'ਚ ਫਿਰਦਾ ਪਾਏ ਭਾਂਡੇ ਤੇ ਹੋਰ ਜਿਹੜਾ ਨਗਦ ਮਾਲ ਸੀ ਉਹ ਲੈ ਲਿਆ। ਬਾਕੀ ਜੋ ਸਮਾਨ ਸੀ ਘਰ ਦਾ ਉਹ ਆਂਦੇ ਹਨ ਵੀ ਆ ਜਾਣਾ ਮੁੜ ਕੇ। ਤੇ ਉਹ ਡੇਰਿਆਂ ਤੇ ਜਾ ਕੇ ਖੁਰਲੀਆਂ 'ਚ ਨੱਪ ਨੂੰ ਪਿਛੜਿਆ ਤੇ ਟੋਰਾ ਹੈ। ਤੇ ਨਾ ਫਿਰ ਗਏ ਤੇ ਨਾ ਫਿਰ ਆਂਦਾ? ਜਾਣਾ ਕਿਤੇ ਜਾਣ ਨਹੀਂ ਦਿੱਤਾ ਕਿਸੇ। ਤੇ ਉਹ ਫਿਰ ਜਦੋਂ ਪਾਕਿਸਤਾਨ ਲੰਘ ਆਏ ਤੇ ਫਿਰ ਕਿੱਥੇ ਸਭ ਤੋਂ ਪਹਿਲਾਂ ਕਿਹੜੇ ਪਿੰਡ ਆਏ ਤੁਸੀਂ? ਅਸੀਂ ਜੇਸਰ ਵਾਲੇ। ਅੱਛਾ। ਉਹ ਲੰਬੜ ਜੀ ਯਾਰ ਸੀ ਉਹਦਾ ਨਿਆਜ ਦਾ, ਸਾਡੇ ਤਾਏ ਦੇ ਪੁੱਤਾਂ ਦਾ। ਜੇਸਰ ਵਾਲੇ ਆਏ, ਉੱਥੋਂ ਫਿਰ ਹੌਲੀ ਹੌਲੀ ਖਿਸਕਦੇ ਤੇ ਫਿਰ ਇੱਥੇ ਰਾਜ ਹੋ ਗਿਆ।
ਤੇ ਰਾਜੋਗੀ ਜਦੋਂ ਤੁਸੀਂ ਆਏ ਸੋ ਹੂੰ ਤੇ ਇਹ ਪਿੰਡ ਉਦੋਂ ਹਰੇ ਗੈਰ ਮੁਸਲਮ ਦੇ ਟੁਰ ਗਏ ਹੋਣੇ ਨੇ ਆ ਤੇ ਦੁਨੀਆ ਬਾਹਰੋਂ ਹੀ ਆ ਰਹੀ ਨੂੰ ਉੱਜੜ ਕੇ ਜਿਹੜੀ ਇਹ ਮੁਸਲਮਾਨ। ਬਾਹਰੋਂ ਕੋਈ ਮੁਸਲਮਾਨ ਇੱਥੇ ਵੀ ਆ ਸਨ, ਆਹੋ ਅੱਧਾ ਕੁ ਪਿੰਡ ਇਹਨਾਂ ਜਿਹੜੇ ਇੱਥੇ ਆਣੇ ਇਹਨਾਂ ਲੁੱਟ ਲਿਆ ਸਭ ਕੁਝ ਸਿੱਖਾਂ ਦਾ, ਆਹੋ ਦਾਣੇ ਲੁੱਟ ਲੈ, ਜੁੱਲੇ ਲੁੱਟ ਲੈ, ਤੁਹਾਨੂੰ ਦਿੰਦੇ ਹੀ ਨਹੀਂ ਹਨ, ਖਾਲੀ ਘਰ ਤੁਹਾਨੂੰ ਲੱਭੇ। ਖਾਲੀ ਘਰ। ਤੇ ਜਦੋਂ ਤੁਹਾਨੂੰ ਜਿਹੜਾ ਘਰ ਲੱਭਾ ਉਹ ਪੱਕਾ ਹੀ ਕੱਚਾ ਇੱਥੇ। ਇੱਥੇ ਆਹੋ ਘਰ ਸਾਡਾ ਬਾਹਰੋਂ ਪੱਕਾ ਸੀ ਤੇ ਅੰਦਰੋਂ ਕੱਚਾ ਸੀ। ਤੇ ਉਹ ਪਤਾ ਕੀਤਾ ਵੀ ਕਿਹਦਾ ਘਰ ਸੀ। ਪਤਾ ਕੀਤਾ, ਅੱਛਾ ਉਹ ਜਗੀਰ ਸਿੰਘ ਸੀ ਇੱਕ ਤੇ ਇੱਕ ਦੀਪ ਸਿੰਘ ਸੀ। ਦਲੀਪ ਸਿੰਘ ਤੇ ਜਗੀਰ ਸਿੰਘ। ਆ ਉਹਨਾਂ ਦੀ ਮਾਂ ਸੀ ਬਾਜੀ। ਕੀ ਸੀ? ਬਾਜੀ ਬਾਜੀ ਮਾਜੀ ਬਾਜੀ ਉਹਦੀ ਬਾਜੀ। ਜਾਤ ਸੀ ਉਹਦਾ ਨੂੰ ਬਾਜਵੇ। ਬਾਜੀ ਅੱਛਾ ਬਾਜੀ ਹਾਂਜੀ ਠੀਕ ਹੈ। ਉਹ ਉਹਨਾਂ ਦਾ ਘਰ ਸੀ ਤੇ ਉਹ ਭਾਈ ਬਹਾਲ ਜਿਹੜਾ ਸੀ ਇੱਕ ਉਹ ਆਂਦਾ ਸੀ ਆਓ ਤੁਹਾਨੂੰ ਉਸ ਘਰ ਵਾੜਨਾ, ਤੁਸੀਂ ਜੱਟ ਬੰਦੇ ਹੋ ਤੇ ਸਾਨੂੰ ਚੰਗੇ ਲੱਗਦੇ ਹੋ। ਉਹ ਵੜਦੇ ਹਨ ਤੇ ਹੋਰ ਮੈਂਬਰ ਜਿਹੜੇ ਹਨ ਉਹ ਆਂਦਾ ਸੀ ਮੈਂ ਵਾੜਨੇ ਨੇ। ਉਹ ਫਿਰ ਸਾਨੂੰ ਇਹ ਘਰ ਵਾੜਿਆ, ਬਾਬਾ ਖੁੱਲਾ ਘਰ ਸੀ। ਤੁਹਾਡੀ ਜ਼ਾਤ ਕੀ ਹੈ? ਸਾਡੀ ਜਾਤ ਚੌਹਾਨ। ਠੀਕ ਹੈ। ਅੱਛਾ ਤੇ ਜਦੋਂ ਤੁਸੀਂ ਇੱਥੇ ਫਿਰ ਆ ਗਏ ਹੂੰ ਤੇ ਉਂਝ ਪਿੰਡ ਜਿਹੜਾ ਨਾ ਉਜੜੇ ਲੱਗ ਰਿਹਾ ਸੀ। ਉਜੜਿਆ ਹੀ ਸੀਗੇ, ਹੂੰ ਉਜੜਿਆ ਸੀ, ਸਾਰੀ ਦੁਨੀਆ ਟੁਰ ਗਈ, ਉਜੜਿਆ ਹੀ ਸੀ। ਤੇ ਇਹ ਜਿਹੜੀ ਹਵੇਲੀ ਵੱਡੀ ਹੈ ਹਾਂਜੀ ਜਿਹਦੇ ਬਾਹਰ ਨਾਂ ਲਿਖਿਆ ਸਰਦਾਰ ਜਵਾਹਰ ਸਿੰਘ, ਹਾਂ। ਹਲੇ ਵੀ ਹੈਗੀ ਹੈ। ਉਦੋਂ ਤੁਹਾਂ ਜਦੋਂ ਨਿੱਕੇ ਨਿੱਕੇ ਇੱਥੇ ਆਏ ਵੇਖੀ ਤੇ ਉਦੋਂ ਇਹਦਾ ਟੌਰ ਕੈਸਾ ਸੀ? ਉਦੋਂ ਇਹਦਾ ਟੌਰ ਸੀ ਵੀ ਕੋਈ ਬੰਦਾ ਉਹਦਾ ਨਿਸ਼ਾਨ ਲੱਗਾ ਹੈ ਨਾ, ਆਹੋ ਕੋਈ ਬੰਦਾ ਉਹਨੂੰ ਹੱਥ ਲੈ ਕੇ ਪਾ ਸਕਦਾ, ਐਡੀ ਉੱਚੀ। ਇਹ ਜਿਹੜੇ ਨਾਂ ਲਿਖੇ ਨੇ ਆਹ ਇਹ ਉੱਚੇ ਸਨ। ਕੋਈ ਹੱਥ ਲੈ ਕੇ ਪੜਦਾ ਤੇ ਫੇਰ ਉੱਚੇ ਹੋ ਕੇ ਹੁਣ ਵੇਖੋ ਹੁਣ ਨੇੜੇ ਆ ਤੇ ਜਿਹੜੇ ਉੱਤੇ ਉਹ ਝਰੋਕੇ ਜੇ ਬਣੇ ਨੇ ਹਾਂ ਚਬਾਰੇ ਦੇ, ਆਹੋ ਉਹ ਬਾਬਾ ਉਹਦਾ ਟੌਰ ਸੀ ਉਹਨਾਂ ਦਾ। ਬੜਾ ਗੱਡੀ ਬੜੀ ਬੜਾ ਟੌਰ ਸੀ ਜੀ। ਸਿਆਲਕੋਟ ਇੱਥੇ ਪੈਂਦਾ ਹੁੰਦਾ ਸੀ ਇੱਥੋਂ। ਅੱਛਾ ਤੇ ਉਹ ਉਦੋਂ ਖਾਲੀ ਸੀ ਕਿ ਉਹ ਮੱਲਿਆ ਗਿਆ ਸੀ? ਖਾਲੀ ਸੀ, ਆਹਾ ਹੀ ਮਲਣਾ ਸੀ ਆ ਕੇ, ਫੇਰ ਪਠਾਰਾ ਮਲ ਲਿਆ। ਉਹ ਜੋ ਖਾਲੀ ਸੀ ਖਾਲੀ ਸੀ, ਤੇ ਡਬਲ ਸਟੋਰੀ ਸੀ? ਡਬਲ ਸਟੋਰੀ। ਡਬਲ ਟ੍ਰਿਪਲ। ਮੇਰੇ ਖਿਆਲ ਘਰ ਸਭ ਤੋਂ ਵੱਡਾ ਉੱਚਾ ਇਹ ਸੀ। ਇਹ ਸੀ। ਤੇ ਉਂਝ ਚਾਚਾ ਜੀ ਇਸ ਪਿੰਡ 'ਚ ਉਹ ਜਦੋਂ ਤੁਸੀਂ ਛੋਟੇ ਆਏ ਹੋ ਕਿੰਨੇ ਕੁ ਘਰ ਸਨ ਪੱਕੇ ਤੇ ਕਿੰਨੇ ਕੁ ਕੱਚੇ? ਸਿੱਖਾਂ ਦੇ ਘਰ ਤੇ ਸਾਰੇ ਪੱਕੇ ਹਨ ਤੇ ਬਾਕੀ ਜਿਹੜੇ ਹੋਰ ਲੋਕ ਸਨ ਲੁਹਾਰ ਤਰਖਾਨ ਉਰਲੇ ਪਾਲੇ ਉਹਨਾਂ ਦੇ ਕੱਚੇ ਹਨ। ਠੀਕ ਹੈ। ਆ ਤੇ ਵੇਲੀਆਂ ਛੇਲੀਆਂ ਵੇਖੀਆਂ ਉਜੜੀਆਂ ਸਨ ਕਿ ਡੰਗਰ ਹੈ ਸਨ? ਡੰਗਰ ਹੈ ਸਨ, ਡੰਗਰ ਸਾਰੇ ਇਕੱਠੇ ਕਰ ਲਏ ਹਨ ਮੈਂਬਰਾਂ ਦੇ, ਜਿਹੜੇ ਮੈਂਬਰ ਬਣੇ ਹਨ। ਉਹ ਜੀ ਕਰਦਾ ਕਿਸੇ ਨੂੰ ਕੋਈ ਢੱਗਾ ਦੇ ਹਰ ਜੀ ਕਰਦਾ ਨਹੀਂ ਹਨ ਦੇ ਉਹ ਸਿੱਖਾਂ ਦੇ ਜਿਹੜੇ ਡੰਗਰ ਸੀ ਜਾਨਵਰ। ਸਿੱਖਾਂ ਦੇ ਦਾਣੇ ਡੰਗਰ ਹਰ ਸ਼ਹਿਰ ਕਪੜਾ ਟੱਕ ਕੇ ਲੁੱਟ ਕੇ ਇਹਦਾ ਘਰ ਪਾ ਲਿਆ। ਤੇ ਇਸ ਪਿੰਡ 'ਚ ਕੋਈ ਮੰਦਿਰ ਗੁਰਦੁਆਰਾ ਵੀ ਹੁੰਦਾ ਸੀ ਕਿ ਨਹੀਂ ਉਦੋਂ? ਮੰਦਿਰ ਗੁਰਦੁਆਰਾ ਕਿਉਂ ਬਈ? ਗੁਰਦੁਆਰਾ ਹੈ ਸੀ। ਸਿੱਖਾਂ ਦਾ ਮੈਂ ਕਿਹਾ ਹੋ ਸਕਦਾ ਕਿ ਗੁਰਦੁਆਰਾ ਹੈ ਸੀ। ਅੱਛਾ ਖੈਰੇ ਵਾਲੇ ਦੇ ਨਾਲ ਸੀ ਕਿੱਥੇ ਕਰਕੇ ਸੀ? ਉਹ ਇੱਥੇ ਹੀ ਨੇੜੇ ਹੀ ਹੈ। ਯਾਸੀਨ ਦੀ ਹਵੇਲੀ ਦੇ ਨਾਲ। ਤੇ ਹੁਣ ਉੱਥੇ ਕੀ ਹੈ? ਹੁਣ ਗੁਰਦੁਆਰਾ ਦੇ ਢਾਹ ਛੜਿਆ ਤੇ ਹੁਣ ਉੱਥੇ ਮਕਾਨ ਪਏ ਨੇ। ਮਕਾਨ ਨੇ, ਸਹੀ ਹੈ। ਤੇ ਮਸਜਿਦ ਵੀ ਪੁਰਾਣੀ ਹੁੰਦੀ ਹੋਏਗੀ ਇੱਥੇ? ਪੁਰਾਣੀ ਮਸਜਿਦ ਹੈ ਵੇ, ਹੁਣ ਨਵੀਂ ਕਰ ਲਈ ਹੈ। ਉਂਝ ਹੈ ਸੀ। ਐਸੀ ਠੀਕ ਹੈ। ਅੱਛਾ ਮੈਨੂੰ ਤੁਸੀਂ ਆਖਰ ਤੇ ਇਹ ਦੱਸੋ ਕਿ ਤੁਹਾਡੇ ਵਡੇਰੇ ਜਿਹੜੇ ਨੇ ਬਾਬੇ ਹੋਰੀ ਹੋ ਗਏ ਜਾਂ ਜਿਹੜੇ ਤੁਹਾਡੇ ਨਾਲ ਆਏ ਸਨ ਭਰਾ ਉਦੋਂ ਯਾਦ ਕਰਦੇ ਹੁੰਦੇ ਪਿੰਡ ਨੂੰ ਆਪਣੇ ਨੂੰ? ਪਿੰਡ ਨੂੰ ਆਹੋ ਜਿੱਥੋਂ ਆਏ ਸੀ। ਯਾਦ ਤੇ ਉਹ ਜਿਹੜਾ ਢਿੰਗਰਾਂ ਦੇ ਵਿੱਚ ਕੋਲ ਹੋਵੇ ਨਾ ਕਿਤੇ ਆਜ਼ਾਦ ਵਿੱਚ ਯਾਦ ਤੇ ਉਹ ਵੀ ਕਰਦੀ ਹੈ ਕਿ ਮੈਂ ਹੁਕਮਤ। ਇੱਕ ਇੱਥੇ ਸਿੱਖ ਸੀ, ਉਹਦਾ ਪੁੱਤਰ ਸੀ ਦਰਸ਼ਨ। ਉਹ ਖੂਹ ਨੂੰ ਹੱਥ ਪਾ ਕੇ ਨਾ ਗਏ ਖੂਹ ਦੇ ਵਿੱਚ ਬੈਂਤ ਆਦਾ ਹੁੰਦਾ ਸੀ, ਬੈਂਤ ਬੜੀ ਆਵਾਜ਼ ਸੀ ਉਹਦੀ। ਤੇ ਜਦੋਂ ਉੱਥੇ ਟੁੱਟ ਗਿਆ ਨਾ, ਉੱਥੇ ਜਾ ਕੇ ਕਿਤੇ ਕਈ ਸਾਲੀ 10-12 ਸਾਲੀ ਉਹਨੇ ਬੈਂਤ ਆਖਿਆ ਨਾ ਤੇ ਉਹਦਾ ਮਾਂ ਪਿਓ ਰੋਣ ਲੱਗ ਪਿਆ ਵੀ ਨਿੱਕੇ ਖੂਹ ਦੇ ਦਰਸ਼ਨ ਬੈਂਤ ਆਉਂਦਾ ਪਿਆ। ਚੇਤਾ ਆ ਗਿਆ। ਚੇਤਾ ਆ ਗਿਆ ਤੇ ਨਿੱਕੇ ਖੂਹ ਦੇ ਬੈਂਤ ਆਉਂਦਾ ਉੱਥੇ ਆਉਂਦਾ ਹੁੰਦਾ ਯਾਦ ਦਾ ਹੱਥ ਇਸ ਤਰ੍ਹਾਂ ਨਹੀਂ ਹੈ ਨਾ ਬਾਤਲ। ਤੇ ਬਾਬਾ ਰਹੀਮ ਜਿਹੜਾ ਉਹ ਫਿਰ ਯਾਦ ਕਰਦਾ ਹੁੰਦਾ ਪਿੰਡ ਕਦੀ? ਖੂਹ ਪੈਲੀਆਂ ਸਾਡਾ ਬਾਬਾ ਆ ਯਾਦ ਸਭ ਕੁਝ ਕਰਦਾ ਸੀ ਕਿ ਯਾਦ ਕਿਉਂ ਨਹੀਂ ਕਰਦਾ? ਆਪਣਾ ਮਕਾਨ, ਸਾਡੇ ਮਕਾਨ ਦੇ ਨਾਲ ਸੀ ਇੱਕ ਘਰ ਮੇਜਰ ਦਾ। ਅੱਛਾ ਉੱਥੇ ਮੁਸਲਮਾਨ ਸੀ ਉਹ? ਮੁਸਲਮਾਨ ਮੇਜਰ ਸੀ। ਅੱਛਾ ਸਾਡਾ ਤੇ ਉਹਦਾ ਆ ਸਾਡਾ ਬੂਆ ਆ ਉਹਦਾ ਬੂਆ। ਕੀ ਨਾਂ ਸੀ ਉਹਦਾ, ਕੋਈ ਯਾਦ ਹੈ? ਉਹਦਾ ਨਾਂ ਹੀ ਸਿਕੰਦਰ, ਮੇਜਰ ਸਿਕੰਦਰ। ਹਾਂ ਗੋਰੇ ਦੀ ਆਰਮੀ ਚ। ਹਾਂ ਉਦੋਂ ਉਹ ਰਿਟਾਇਰ ਹੋਇਆ ਸੀ, ਉਹਨੂੰ ਪੱਕੀ ਰਾਈਫਲ ਮਿਲੀ ਸੀ। ਅੱਛਾ ਸਾਡੇ ਪਿੰਡ ਸਿੱਖ ਕੋਈ ਨਹੀਂ ਸੀ, ਉਹਦਾ ਪਤਾ ਸੀ ਉਹਦਾ ਦੂਰ ਕੇ ਮੇਜਰ ਕੋਲ ਰਾਈਫਲ ਹੈ। ਤੇ ਉਹ ਫਿਰ ਕਿੱਧਰ ਨੂੰ ਗਿਆ ਮੇਜਰ ਦਾ ਟੱਬਰ 47 ਵਾਲੇ? ਮੇਜਰ ਦਾ ਟੱਬਰ ਜਦੋਂ ਅਫਰਾ ਦਫਰੀ ਪੈ ਗਏ ਪਤਾ ਨਹੀਂ ਵੀ ਫਲਾਣਾ ਕਿੱਥੇ ਵੇ ਤੇ ਫਲਾਣਾ ਕਿੱਥੇ ਵੇ। ਅੱਛਾ ਕੋਈ ਰਾਬਤਾ ਫਿਰ ਉਹਦੇ ਨਾਲ ਨਹੀਂ ਹੋਇਆ? ਨਹੀਂ ਹੋਇਆ। ਇੱਥੇ ਬਾਗੇ ਆ ਕੇ ਉਹਨਾਂ ਆਖਿਆ ਸੀ
ਤੇ ਜਿੱਥੇ ਜਿੱਥੇ ਜਾਣਾ ਹੁਣ ਕੋ ਤੁਰ ਜਾ। ਠੀਕ। ਸਾਡੇ ਓਏ, ਮੇਰੀ ਗੱਲ ਸੁਣ, ਤੁਹਾਡਾ ਕੋਈ ਕੰਮ ਨਹੀਂ ਤੇ ਤੁਰ ਜੇ ਪੁੱਤ ਤੂੰ। ਸਾਡੇ ਸਾਰੇ ਰਿਸ਼ਤੇਦਾਰ ਫੈਸਲਾਬਾਦ ਤੁਰ ਗਏ ਤੇ ਅਸੀਂ ਉਹ ਮੁਹੰਮਦ ਸਾਹਿਬ ਦੇ ਜਰੀਏ ਨਾਲ ਇੱਥੇ ਆ ਗਏ। ਠੀਕ ਹੋ ਗਿਆ। ਹਾਂ ਉਦੋਂ ਦੇ ਫਿਰ ਇੱਥੇ ਹੀ। ਉਦੋਂ ਦੇ ਤੇ ਇੱਥੇ ਬਾਬਾ ਕਿਦੋਂ ਕੁ ਤੁਹਾਡਾ ਫਿਰ ਫੌਤ ਹੋਇਆ ਤੁਹਾਡੇ ਵਾਲਾ ਸਾਹਿਬ? ਬਾਬਾ ਸਾਡਾ ਕੋਈ 2-4 ਸਾਲ ਇੱਥੇ ਆ ਕੇ ਰਿਹਾ ਸੀ ਅੱਛਾ ਅੱਛਾ। ਤੇ ਫਿਰ ਫੌਤ ਹੋ ਗਿਆ। ਤੇ ਤੁਰ ਕੇ ਆਇਆ ਸੀ ਉਹ ਵੀ ਕਿ ਨਾਲ ਤੁਸੀਂ ਹਾਸਰਾ ਕੀਤਾ? ਤੁਰ ਕੇ ਆਇਆ ਹੈ। ਅੱਛਾ ਭਾਈ ਵੀਰ ਜ਼ਿਆਦਾ ਵਾਹ ਜੀ ਵਾਹ। ਤੇ ਵਾਲਦਾ ਤੁਹਾਡੇ ਕਿੰਨੀ ਦੇਰ ਬਾਅਦ ਫੌਤ ਹੋਏ? ਉਹ ਉਦੋਂ ਕੋਈ 10-12 ਸਾਲ ਬਾਅਦ। ਠੀਕ ਹੋ ਗਿਆ। ਹਾਂ ਚਲੋ ਜੀ ਚਾਚਾ ਜੀ, ਤੁਹਾਨੂੰ ਜਿੰਨੀ ਕੋਈ ਯਾਦ ਆ ਸੀ। ਅੱਛਾ, ਕਦੀ ਉਸ ਤੋਂ ਬਾਅਦ ਪਿੰਡ ਕਿਤੇ ਵੇਖਿਆ ਬੁਖਿਆ ਤੇ ਨਹੀਂ, ਜਾਂ ਕੋਈ ਤਾਰ ਖਬਰ ਕੋ ਉੱਥੋਂ ਆਇਆ ਗਿਆ? ਨਹੀਂ ਕਰਤਾਰਪੁਰ ਮੈਂ ਗਿਆ ਹਾਂ, ਹਾਂ ਉੱਥੇ ਉਹਨਾਂ ਮੈਨੂੰ ਲੱਗ ਪਿਆ ਐਸੇ ਤਰ੍ਹਾਂ ਹੀ ਗੱਲਾਂ ਪੁੱਛਣ, ਮੈਂ ਦੱਸਣ ਲੱਗ ਪਿਆ ਤੇ ਵੀਡੀਓ ਬਣਾ ਲਈ ਉਹਦਾ। ਉਹ ਫਿਰ ਆਖਣ ਲੱਗੇ ਲੈ ਉਹ ਜੇ ਕੋਈ ਤੈਨੂੰ ਜਾਣਦਾ ਹੋਇਆ ਨਾ ਉੱਥੇ ਇੰਡੀਆ 'ਚ ਤਾਂ ਤੈਨੂੰ ਫੋਨ ਜ਼ਰੂਰ ਕਰੇਗਾ। ਉਹ ਫਿਰ ਵੀਡੀਓ ਜਿਹੜੀ ਅਮਰੀਕਾ ਤੱਕ ਮੇਰੀ ਟੁਰ ਗਈ, ਉੱਥੋਂ ਫੋਨ ਆਉਣ ਲੱਗ ਪਿਆ ਵੀ ਇਹ ਕਿੱਥੇ ਗਿਆ। ਮੈਂ ਕਿਹਾ ਕਰਤਾਰਪੁਰ। ਅੱਛਾ, ਤੇ ਉਂਝ ਦਿਲ ਕਰਦਾ ਕਿ ਆਪਣਾ ਪਿੰਡ ਕੋਈ ਵੀਡੀਓ ਚ ਵਿਖਾਲ ਦਿਓ ਉਧਰੋਂ? ਦਿਲ ਤੇ ਬੜਾ ਕਰਦਾ ਵਿਖਾਣਾ ਕਿਸੇ। ਚਲੋ ਜੀ, ਅਸੀਂ ਆ ਜਿਹੜੇ ਇੰਡੀਆ ਦੇ ਸਾਡੇ ਦੋਸਤ ਭਰਾ ਕੋਈ ਵੀਡੀਓ ਵੇਖਦਾ ਨਾ ਪਿਆ, ਅਸੀਂ ਉਹਨਾਂ ਨੇ ਕਿ ਚਾਚੇ ਦਾ ਪਿੰਡ ਜਿਹੜਾ ਨਾ ਇਹ ਜਨਾਬ ਇੱਕ ਵਾਰੀ ਜ਼ਰੂਰ ਵਿਖਾਲ ਦਿਓ। ਅਸੀਂ ਤੁਹਾਨੂੰ ਫੇਰ ਇੱਕ ਵਾਰੀ ਪਿੰਡ ਦਾ ਨਾਂ ਦੱਸ ਛੱਡਨੇ ਆ। ਪਿੰਡ ਦਾ ਨਾਂ ਕੀ ਸੀ? ਐਵਾਂ ਪਿੰਡ ਸੀ। ਤੇ ਇਹ ਜਨਾਬ ਤੁਸੀਂ ਕੋਸ਼ਿਸ਼ ਕਰੋ ਕਿ ਚਾਚੇ ਦਾ ਪਿੰਡ ਜਿਹੜਾ ਵੀਡੀਓ ਉੱਧਰ ਬਣਾਉਂਦੇ ਨੇ ਉਹ ਪਿੰਡ ਵਹਾ ਦਿਓ, ਗਲੀਆਂ ਵਹਾ ਦਿਓ। ਤੇ ਅੱਜ ਬਾਅਦ ਲੋ ਕਿ ਜਿਹੜਾ ਮੁਸਲਮਾਨਾਂ ਦਾ ਪਿੰਡ ਸੀ, ਅੱਜ ਉੱਥੇ ਕੌਣ ਜਿਹੜੇ ਨੇ ਉਹ ਸਾਡੇ ਵੀਰ ਭਰਾ ਰਹਿੰਦੇ ਨੇ ਪਏ, ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਜਾਂ ਕਿੰਨੀ ਰੱਦੋ ਬਦਲ ਹੋਈ ਹੈ, ਜਾਂ ਕਿੰਨੀ ਰੱਦੋ ਬਦਲ ਹੋਈ ਹੈ। ਠੀਕ ਹੈ ਨਾ ਜੀ। ਤੇ ਇਹ ਸਾਡੇ ਤੇ ਬਜ਼ੁਰਗ ਸਾਰੇ ਜਿਹੜੇ ਬੈਠੇ ਨੇ, ਬੜੇ ਸੋਹਣਾ ਲੱਗਾ ਛਾਂ ਤੇ ਬੈਠੇ ਨੇ ਡੇਰੇ ਤੇ। ਤੇ ਇਹ ਪਿੰਡ ਰਾਜੋ ਕੀ ਹੈ, ਇਹ ਬਾਰ-ਬਾਰ ਜਨਾਬ ਇਹ ਡੇਰਾ ਬਣਿਆ ਦਾ, ਇਹ ਵੀ ਇੱਕ ਡੇਰਾ ਪੱਕੀ ਬੇਲੀ ਬਣਾਈ ਹੈ। ਤੇ ਇਹ ਇੱਥੇ ਬੈਠੇ ਨੇ ਸਾਰੇ ਦੋਸਤ, ਹੱਸਦੇ ਵੱਸਦੇ ਰਵੋ, ਰੱਬ ਰਾਖਾ।